ਬਹੁਤ ਲੋਕੀ ਅਕਸਰ ਇਹ ਕਹਿੰਦੇ ਨੇ ਕਿ ਬਿਨਾਂ ਕਿਸੇ ਕਾਰਨ ਤੋਂ ਅਸੀਂ ਡਾਕਟਰ ਤੋਂ ਚੈੱਕਅਪ ਕਰਾਇਆ, ਸਾਡਾ ਹਾਰਟ ਬਿਲਕੁਲ ਠੀਕ ਹੈ, ਸਭ ਚੀਜ਼ਾਂ ਠੀਕ ਨੇ, ਲੇਕਿਨ ਉਹਦੇ ਬਾਵਜੂਦ ਵੀ ਅਸੀਂ ECG ਕਰਾ ਲਈ, ਇਕੋ ਕਰਵਾ ਲਈ, ਉਹ 'ਚ ਕੁਛ ਨਹੀਂ ਆਇਆ, ਪਰ ਸਾਨੂੰ ਸਾਹ ਚੜ੍ਹਦਾ, ਉਹਦਾ ਕੀ ਕਾਰਨ ਜੀ? ਐਕਚੁਅਲੀ ਤਾਂ ਨਿੱਕੂ ਜੀ ਗੱਲ ਇਹ ਹੈ ਵੀ ਜਦੋਂ ਸਾਹ ਚੜ੍ਹਨ ਦੀ ਪ੍ਰੋਬਲਮ ਆਉਂਦੀ ਹੈ ਨਾ, ਜੀ ਇੱਕ ਵਾਰੀ ਲਿਵਰ ਤੇ ਵੀ ਫੈਟ ਆਉਂਦੀ ਹੈ ਜੀ। ਅੱਛਾ, ਕਈ ਵਾਰੀ ਲੰਗਸ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਸਾਡੇ ਫੇਫੜਿਆਂ ਦੇ ਵਿੱਚ ਥੋੜੀ ਬਹੁਤੀ ਇਨਫੈਕਸ਼ਨ ਹੁੰਦੀ ਹੈ ਜੀ। ਅੱਛਾ, ਅਸੀਂ ਗੌਰ ਨਹੀਂ ਕਰਦੇ ਕਈ ਵਾਰੀ ਖਾਣਾ ਪੀਣਾ, ਜਿਵੇਂ ਹੁਣ ਮੰਨ ਲਓ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਚਾਹ ਪੀਤੀ, ਨਾਲ ਹੀ ਥੋੜੀ ਦੇਰ ਬਾਅਦ ਸਾਨੂੰ ਯਾਦ ਵੀ ਨਹੀਂ ਰਹਿੰਦਾ, ਕੋਈ ਲੱਸੀ ਲੁੱਸੀ ਪੀ ਲਈ ਜਾਂ ਕੁਝ ਤਾਲਮੇਲ ਨਹੀਂ ਦੋਨਾਂ ਦਾ, ਕੋਈ ਕੋਲਡ ਡਰਿੰਕ ਪੀ ਲਿਆ। ਕੋਲਡ ਡਰਿੰਕ ਦੇ ਨਾਲ ਅੱਜ ਕੱਲ ਕੀ ਹੋ ਰਿਹਾ, ਪਕੌੜੇ ਗਰਮ ਗਰਮ ਖਾ ਲਏ ਤੇ ਨਾਲ ਹੀ ਕੋਲਡ ਡਰਿੰਕ ਪੀ ਲਿਆ, ਉਹ ਤਾਲਮੇਲ ਹੈ ਨਹੀਂ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਸਰ, ਕਿਉਂਕਿ ਜਿਹੜੀ ਸਾਡੀ ਬਾਡੀ ਹੈ ਨਾ ਜੀ, ਇਹਦਾ ਇੱਕ 10 ਟਾਈਮ ਜ਼ਿਆਦਾ ਔਰਾ ਹੈ ਜੀ। ਮਤਲਬ ਇੱਕ ਇਨਸਾਨ, ਜਿਵੇਂ ਹੁਣ ਮੈਂ ਤੁਹਾਡੇ ਅੱਗੇ ਬੈਠਾ, ਮੇਰੀ ਬਾਡੀ ਸਲਿਮ ਆ, ਤੁਹਾਡੀ ਬਾਡੀ ਮੇਰੇ ਨਾਲ ਥੋੜੀ ਜ਼ਿਆਦਾ ਹੈ, ਕੁਛ ਤੁਹਾਡੇ ਨਾਲ ਵੀ ਜ਼ਿਆਦਾ ਨੇ, ਆਪਾਂ ਇਹ ਦੇਖਿਆ ਵੀ ਇਹ ਇੱਕ ਬਾਡੀ ਜਿਹੜੀ ਹੈ ਇਹ 10 ਟਾਈਮ ਜ਼ਿਆਦਾ ਫੈਲ ਸਕਦੀ ਆ ਜੀ। ਮਤਲਬ ਜੇ ਅੱਜ 34 ਇੰਚ ਲੱਕ ਹੈ ਤਾਂ 134 ਇੰਚ ਵੀ ਹੋ ਸਕਦਾ ਹੈ ਜੀ। ਤੇ ਇੰਨੀ ਕੁਦਰਤ ਨੇ ਇਹਦੇ ਵਿੱਚ ਫਲੈਕਸੀਬਿਲਿਟੀ ਦਿੱਤੀ ਹੋਈ ਹੈ ਜੀ। ਇਸੇ ਤਰ੍ਹਾਂ ਸਾਡੇ ਆਰਗਨਸ ਦੀ ਕਪੈਸਿਟੀ ਆ, ਜਿਵੇਂ ਮੰਨ ਲਓ ਕੋਈ ਫੇਫੜੇ ਆ ਸਾਡੇ, ਜਾਂ ਹਾਰਟ ਹੈ, ਜਾਂ ਬ੍ਰੇਨ ਹੈ, ਉਹ ਜਦੋਂ ਅੱਜ ਡੈਮੇਜ ਹੋਣਾ ਸ਼ੁਰੂ ਹੋ ਗਿਆ, ਮੰਨ ਲਓ ਸਾਨੂੰ ਪਤਾ ਹੀ ਨਹੀਂ ਹੁੰਦਾ, 2-2, 3-3 ਸਾਲ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਨੂੰ ਸ਼ੂਗਰ ਹੈ, ਜਦੋਂ ਚੈੱਕ ਕਰਾਉਂਦੇ ਨੇ ਫਿਰ ਪਤਾ ਲੱਗਦਾ, ਜਦ ਤੱਕ ਪ੍ਰੋਬਲਮ ਵੱਡੀ ਹੋ ਜਾਂਦੀ ਹੈ। ਹਾਂ, ਜਦੋਂ ਵੱਡੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਸਾਹ ਚੜ੍ਹਦਾ, ਇਹਨੂੰ ਉਸੇ ਟਾਈਮ ਕੰਟਰੋਲ ਕਰਨਾ ਚਾਹੀਦਾ। ਜਿੰਨੇ ਵੀ ਸਾਡੇ ਭੈਣ ਭਰਾ ਸੁਣ ਰਹੇ ਨੇ, ਚਾਹੇ ਉਹ ਸਿੰਗਰ ਨੇ, ਚਾਹੇ ਉਹ ਆਮ ਨੋਰਮਲ ਲਾਈਫ ਜੀ ਰਹੇ ਨੇ, ਤਾਂ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਉਹਨਾਂ ਨੂੰ ਸਵੇਰੇ ਸਵੇਰੇ ਗਾਜਰ ਖਾਣੀ ਚਾਹੀਦੀ ਆ। ਇੱਕ ਅੱਛਾ, ਗਾਜਰ ਨੂੰ ਚਬਾ ਕੇ ਖਾਣਾ, ਇਹ ਨਹੀਂ ਵੀ ਕੱਦੂਕਸ ਕਰਕੇ, ਸੌਖਾ ਕੰਮ ਨਹੀਂ ਕਰਨਾ। ਪਰ ਉਹਦਾ ਜਿਵੇਂ ਆਪਾਂ ਸਾਹ ਹੁਣ ਚੜ ਰਿਹਾ ਤੇ ਇਸ ਸੀਜ਼ਨ 'ਚ ਗਾਜਰ ਹੈ ਨਹੀਂ, ਫਿਰ ਨਹੀਂ ਗਾਜਰ ਆ ਰਹੀ ਹੈ, ਯੈਲੋ ਗਾਜਰ ਆ ਰਹੀ ਹੈ ਬਹੁਤ ਜ਼ਿਆਦਾ। ਬੀਟਰੂਟ ਮਿਲਦਾ, ਬੀਟਰੂਟ ਦਾ ਪਾਊਡਰ ਮਿਲ ਜਾਂਦਾ, ਗਾਜਰ ਦਾ ਪਾਊਡਰ ਮਿਲ ਜਾਂਦਾ, ਜਿਵੇਂ ਹੁਣ ਚੁਕੰਦਰ ਦਾ ਪਾਊਡਰ ਹੈ, ਬਹੁਤ ਵਧੀਆ, ਉਹ ਵੀ ਇਹਦੇ ਲਈ ਫਾਇਦੇਮੰਦ ਆ। ਸਾਡੀ ਜਿਵੇਂ ਲੰਗਸ ਹੈ, ਗਾਜਰ ਖਾਣੀ ਚਾਹੀਦੀ ਹੈ ਸਵੇਰੇ। ਔਰ ਦੂਸਰੀ ਚੀਜ਼, ਗਾਜਰ ਜੇ ਆਪਾਂ ਡੇਲੀ ਖਾਂਦੇ ਹਾਂ ਰੂਟੀਨ ਦੇ ਵਿੱਚ, ਤਾਂ ਇਹ ਪ੍ਰੋਬਲਮ ਕਦੇ ਆਉਂਦੀ ਹੀ ਨਹੀਂ। ਤੁਸੀਂ ਦੇਖਿਓ ਜਿੰਨੇ ਵੀ ਅੰਗਰੇਜ਼, ਹਾਂ ਜਿੰਨੇ ਅੰਗਰੇਜ਼ ਨੇ ਜੀ, ਇਹ ਕਿੰਨੀਆਂ ਚੜ੍ਹਾਈਆਂ ਚੜ੍ਹ ਜਾਂਦੇ ਨੇ, ਤੁਰੇ ਹੀ ਰਹਿੰਦੇ ਨੇ ਆਪਦੇ ਮਾਲ ਮੋਢਿਆਂ ਤੇ ਟੰਗ ਕੇ, ਇਹਨਾਂ ਕੋਲੇ ਨੌਕਰ ਨਹੀਂ, ਕੁਛ ਨਹੀਂ। ਤੇ ਇਸ ਕਰਕੇ ਹੀ ਆ ਕਿ ਇਹ ਇੱਦਾਂ ਦੀਆਂ ਚੀਜ਼ਾਂ ਨੂੰ ਯੂਜ਼, ਤੁਸੀਂ ਦੇਖੋ ਅੰਗਰੇਜ਼ ਰੋਟੀ ਖਾਂਦੇ ਆ, ਉਹਨਾਂ ਦੇ ਟੇਬਲ ਦੇ ਗੱਭੇ ਜੂਸ ਪਿਆ ਹੁੰਦਾ, ਆਪਣੇ ਟੇਬਲ ਦੇ ਗੱਭੇ ਪਾਣੀ ਦਾ ਜੱਗ ਪਿਆ ਹੁੰਦਾ, ਫਰਕ ਹੈ। ਤੇ ਉਹ ਜੂਸ ਪੀਂਦੇ ਆ ਖਾਣੇ ਦੇ ਨਾਲ, ਕਿਉਂਕਿ ਸਾਨੂੰ ਵਰਜਿਤ ਹੈ ਵੀ ਪਾਣੀ ਨਹੀਂ ਪੀਣਾ ਰੋਟੀ ਤੋਂ ਬਾਅਦ, ਜੂਸ ਪੀ ਸਕਦੇ ਹੋ, ਲੱਸੀ ਪੀ ਸਕਦੇ ਹੋ। ਤੇ ਉਹ ਚੀਜ਼ਾਂ ਇਸ ਤਰ੍ਹਾਂ ਸਾਡੇ ਲੰਗਸ ਨੂੰ ਸਟਰੋਂਗ ਰੱਖਣ ਵਾਸਤੇ ਇੱਕ ਤਾਂ ਗਾਜਰ ਸਭ ਤੋਂ ਬੈਸਟ ਆ। ਦੂਸਰਾ, ਜਦੋਂ ਪ੍ਰੋਬਲਮ ਹੋ ਹੀ ਗਈ, ਆਪਾਂ ਉਹਨੂੰ ਫੇਸ ਕਰਨਾ, ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਾਲੀ ਮਿਰਚ, ਅੱਛਾ ਜੀ, ਸੁੰਡ ਤੇ ਮਗ ਪੀਪਲ, ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਲਓ, ਐ ਚੁਟਕੀ ਭਰ ਲਓ, ਸ਼ਹਿਦ ਚ ਮਿਕਸ ਕਰਕੇ ਜੱਟ ਲਓ, ਤੇ ਉਹਦੇ ਨਾਲ ਬਹੁਤ ਕਮਾਲ ਦਾ ਰਿਜ਼ਲਟ ਆਉਂਦਾ। ਅਰੇ ਵਾਹ। ਹੋਰ ਸੌਖਾ ਦੱਸ ਦੇਣਾ, ਇਸ ਤੋਂ ਵੀ ਸੌਖਾ, ਜਿਹੜਾ ਕਿ ਬਹੁਤ ਹੀ ਇਫੈਕਟਿਵ ਹੈ, ਸਿੰਧਾ ਨਮਕ, ਜਿਹੜਾ ਆਪਣਾ ਆਮ ਪਾਕਿਸਤਾਨੀ ਪਿੰਕ ਸਾਲਟ ਰਾਹ ਚ ਟਰਾਲੀਆਂ ਤੇ ਵੇਚਦੇ ਆ। ਮਤਲਬ ਜਿਹੜੀ ਚੰਗੀ ਸਿਹਤ ਆ ਉਹ ਟਰਾਲੀਆਂ ਤੇ ਵਿਕ ਰਹੀ ਆ ਜੀ, ਜਿਹੜੀ ਮਾੜੀ ਸਿਹਤ ਆ ਉਹ ਵਧੀਆ ਬਣਾ ਕੇ ਸ਼ੋਰੂਮ ਉਹਦੇ ਵਿੱਚ ਚੰਗੀਆਂ ਬੋਤਲਾਂ ਰੱਖ ਕੇ ਵਿਕ ਰਹੀ ਆ। ਹੈਗੀ ਆ ਸਿੰਧਾ ਨਮਕ, ਜਿਹੜਾ ਉਹਦਾ ਤੁਸੀਂ ਲਓ ਅੱਧਾ ਚਮਚਾ, ਇੱਕ ਚਮਚਾ ਉਹਦੇ ਵਿੱਚ ਸ਼ਹਿਦ ਪਾਓ, ਕਸ਼ਮੀਰੀ ਹਨੀ, ਉਹਨੂੰ ਮਿਕਸ ਕਰਕੇ ਨਾ ਜੀ ਚੰਗੀ ਤਰ੍ਹਾਂ ਐ ਬੱਚਿਆਂ ਵਾਂਗੂ ਚੱਟ ਕੇ ਰਾਤ ਨੂੰ ਲਓ। ਉਹਦੇ ਨਾਲ ਹਲਕਾ ਜਿਹਾ ਚਾਹ ਦਾ ਕੱਪ ਲਓ, ਵੀ ਬਲੈਕ ਟੀ ਜੀ, ਦੁੱਧ ਪਾ ਕੇ ਨਹੀਂ ਲੈਣਾ, ਬਲੈਕ ਟੀ, ਉਹਦੇ ਨਾਲ ਲਓ। ਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਖਤਮ ਹੋ ਰਹੀ ਹੈ। ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਜਾਂ ਸਾਹ ਦੀ ਬਿਮਾਰੀ ਹੈ, ਉਹਨਾਂ ਲਈ ਅਲੱਗ ਫਾਰਮੂਲੇ ਨੇ। ਇਹ ਸਿਰਫ ਇੰਨੀ ਕੁ ਗੱਲ ਹੈ ਜਿੰਨੀ ਕਿ ਨਿੱਕੂ ਜੀ ਨੇ ਪੁੱਛੀ ਆ, ਵੀ ਕਈ ਵਾਰੀ ਸਟੇਜਾਂ ਤੇ ਗਾਉਂਦੇ ਸਾਹ ਚੜ੍ਹ ਜਾਂਦਾ, ਕਈ ਵਾਰੀ ਟੱਪਦੇ ਨੱਚਦੇ ਲੋਕਾਂ ਨੂੰ ਸਾਹ ਚੜ੍ਹਦਾ। ਕਈ ਲੋਕ ਇਹੋ ਜਿਹੇ ਨੇ ਜਿਹੜੇ ਮਾੜੀ ਜਿਹੀ ਕੋਈ ਬੁਰਾਈ ਦੀ ਖਬਰ ਸੁਣ ਲੈਣ ਤਾਂ ਹਾਫ ਜਾਂਦੇ ਆ, ਕੋਈ ਚੰਗੀ ਖੁਸ਼ੀ ਦੀ ਸੁਣ ਲੈਣ ਤਾਂ ਵੀ ਚੜ੍ਹ ਲੈਣ। ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਵਾਸਤੇ ਤੁਹਾਨੂੰ ਆਪਣੀ ਲੰਗਸ ਨੂੰ, ਆਪਣੇ ਫੇਫੜਿਆਂ ਨੂੰ ਹਮੇਸ਼ਾ ਤੰਦਰੁਸਤ ਤੇ ਦਰੁਸਤ ਰੱਖਣਾ ਚਾਹੀਦਾ।